व्यूअर्स फिर द्वारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਲੰਡਨ ਇੰਗਲੈਂਡ ਤੋਂ ਵੀਰ ਕੁਲਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਅਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੇਰੀ ਆਪਣੀ ਜ਼ਿੰਦਗੀ ਦਾ ਵਧੇਰਾ ਸਮਾਂ ਇਸ ਸੋਚ ਵਿੱਚ ਹੀ ਖਤਮ ਹੋ ਰਿਹਾ ਹੈ ਕਿ ਸਾਡੀ ਕੌਮ ਅਤੇ ਸਾਡੀ ਨਵੀਂ ਪਨੀਰੀ ਨੂੰ ਭਾਰਤ ਸਰਕਾਰ ਕਿਹੜੇ ਰਾਹ ਤੇ ਲੈ ਕੇ ਜਾ ਰਹੀ ਹੈ। ਕੀ ਸਾਡੇ ਲੋਕ, ਧਾਰਮਿਕ ਅਤੇ ਸਿਆਸੀ ਆਗੂ ਇਹ ਨਹੀਂ ਜਾਣਦੇ ਕਿ ਇਹ ਰਾਹ ਸਿੱਧਾ ਆਤਮ ਹੱਤਿਆ ਵੱਲ ਜਾ ਰਿਹਾ ਹੈ। ਸਿੱਖ ਕੌਮ ਨੂੰ ਭਾਰਤੀ ਕੌਮ ਵਿੱਚ ਰਲਾਇਆ ਜਾ ਰਿਹਾ ਹੈ। ਬਹੁਤੇ ਸਿੱਖ ਹਾਲੇ ਵੀ ਇੰਜ ਕਹਿ ਰਹੇ ਹਨ ਕਿ ਉਹ ਭਾਰਤ ਵਿੱਚ ਰਹਿਣਾ ਹੀ ਚਾਹੁੰਦੇ ਹਨ। ਜੇਕਰ ਖਾਲਿਸਤਾਨ ਦੀ ਕਾਇਮੀ ਜਲਦ ਤੋਂ ਜਲਦ ਨਾ ਹੋਈ ਤਾਂ ਸਾਡੀ ਕੌਮ ਨੂੰ ਖਤਮ ਕਰ ਦਿੱਤਾ ਜਾਵੇਗਾ। ਸਾਡੇ ਸੰਘਰਸ਼ ਕਰ ਰਹੇ ਲੀਡਰ ਅਤੇ ਜਥੇਬੰਦੀਆਂ ਇੰਨੀ ਛੋਟੀ ਸੋਚ ਰੱਖਦੀਆਂ ਹਨ ਕਿ ਉਹ ਸਿਰਫ ਮੌਜੂਦਾ ਮਾਹੌਲ ਉੱਪਰ ਹੀ ਸੋਚਦੇ ਹਨ। ਉਹ ਕੁਝ ਕੁ ਸਾਲ ਪਿੱਛੇ ਜਾਂ ਅਗਾਂਹ ਨਹੀਂ ਦੇਖ ਸਕਦੇ। ਮੈਂ ਉਹਨਾਂ ਨੂੰ ਆਗੂ ਨਹੀਂ ਸਮਝਦਾ। ਦਿੱਲੀ ਵਾਲਾ ਅਰਵਿੰਦ ਕੇਜਰੀਵਾਲ ਭਾਰਤ ਦਾ ਪੁੱਤਰ ਹੈ ਅਤੇ ਭਾਰਤ ਸਾਡਾ ਦੁਸ਼ਮਣ। ਸਾਡੇ ਲੋਕ ਦੁਸ਼ਮਣ ਨਾਲ ਰਲ ਰਹੇ ਹਨ। ਕੇਜਰੀਵਾਲ ਮੌਜੂਦਾ ਹਾਲ ਤੇ ਰਾਜਨੀਤੀ ਕਰਦਾ ਹੈ। ਇਹਨੂੰ ਮੈਂ ਪੁੱਛਦਾ ਹਾਂ ਕਿ ਪਿਛਲਾ ਹਿਸਾਬ ਕਿਤਾਬ ਕੌਣ ਕਰੂਗਾ। ਪੰਥਕ ਪਾਰਟੀਆਂ ਕੇਜਰੀਵਾਲ ਰੂਪੀ ਸਰਾਲ ਵੱਲੋਂ ਨਿਗਲੇ ਜਾਲ ਤੋਂ ਬਚਣ। ਜਿਹੜੇ ਲੋਕ ਹਾਲੇ ਵੀ ਸਮਝਦੇ ਹਨ ਕਿ ਉਹਨਾਂ ਨੂੰ ਭਾਰਤ ਵਿੱਚ ਨਿਆਂ ਨਹੀਂ ਮਿਲ ਸਕਦਾ, ਉਹ ਸਰਦਾਰ ਕਪੂਰ ਸਿੰਘ ਦੀ ਲਿਖਤ ਸਾਚੀ ਸਾਖੀ ਪੜ੍ਹ ਲੈਣ। ਡਾਕਟਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਖਾਲਸਾ ਰਾਜ ਸਥਾਪਿਤ ਕਰਨ ਅਤੇ ਹੱਕ ਸੱਚ ਦੀ ਲੜਾਈ ਲੜਨ ਲਈ ਸਾਜਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਿਤ ਕੀਤਾ ਅਤੇ ਸਾਡਾ ਮੁਲਕ ਪੰਜਾਬ ਬਣ ਗਿਆ, ਜੋ ਕਿ ਅੱਜ ਦੇ ਪੰਜਾਬ ਸੂਬੇ ਨਾਲੋਂ ਕਿਤੇ ਵੱਧ ਸੁਖੀ ਤੇ ਖੁਸ਼ਹਾਲ ਸੀ। ਸਾਡਾ ਮੁਲਕ ਰਾਜ ਗੁਲਾਬ ਸਿੰਘ, ਜਰਨੈਲ ਤੇਜ ਸਿੰਘ ਅਤੇ ਲਾਲ ਸਿੰਘ ਡੋਗਰਿਆਂ ਨੇ ਅੰਗਰੇਜ਼ਾਂ ਨਾਲ ਰਲ ਕੇ ਸਾਥੋਂ ਖੋਹ ਲਿਆ। ਇੱਕ ਸਦੀ ਬਾਅਦ ਜਦੋਂ ਮੁਲਕ ਵਾਪਸ ਲੈਣ ਦਾ ਸਮਾਂ ਆਇਆ ਤਾਂ ਇਹ ਗੱਦਾਰ ਡੋਗਰੇ ਮਹਾਰਾਜਾ ਯਾਦਵਿੰਦਰ ਸਿੰਘ, ਮਾਸਟਰ ਤਾਰਾ ਸਿੰਘ ਅਤੇ ਬਲਦੇਵ ਸਿੰਘ ਦੇ ਰੂਪ ਵਿੱਚ ਪ੍ਰਗਟ ਹੋ ਗਏ। ਇਹ ਲੋਕ ਲੀਡਰੀ ਅਤੇ ਧਨ ਦੇ ਭੁੱਖੇ ਸਨ। ਲੀਡਰੀ ਖਾਤਰ ਕੌਮ ਅਤੇ ਪੰਥ ਨਾਲ ਇਹ ਦਗਾ ਕਰ ਗਏ। ਤਾਰਾ ਸਿੰਘ ਤਾਂ ਬਿਲਕੁਲ ਫੇਲ ਲੀਡਰ ਸੀ, ਜਿਸ ਨੂੰ ਜਦੋਂ ਆਪਣਾ ਮੁਲਕ ਅੰਗਰੇਜ਼ ਦਿੰਦੇ ਸੀ ਉਦੋਂ ਤਾਂ ਲਿਆ ਨਹੀਂ, ਫਿਰ 2 ਸਾਲ ਬਾਅਦ ਧਰਨੇ ਦੇਣ ਲੱਗ ਪਿਆ। ਮੁਹੰਮਦ ਅਲੀ ਜਿਨ੍ਹਾਂ ਪੰਜਾਬ ਦੀ ਵੰਡ ਨਹੀਂ ਸੀ ਹੋਣ ਦੇਣਾ ਚਾਹੁੰਦੇ, ਉਹ ਕਹਿੰਦੇ ਸਨ ਕਿ ਪੰਜਾਬ ਸਿੱਖਾਂ ਦੀ ਮਾਤ ਭੂਮੀ ਹੈ ਅਤੇ ਇਹ ਸਿੱਖਾਂ ਕੋਲ ਹੀ ਰਹਿਣੀ ਚਾਹੀਦੀ ਹੈ। ਪਰ ਸਾਡੇ ਲੀਡਰ ਹਿੰਦੂਆਂ ਦੀ ਕੁੱਛੜ ਚੜੇ ਹੋਏ ਸਨ। ਇਹਨਾਂ ਖੋਤੀ ਲੀਡਰਾਂ ਦੀ ਮੂਰਖਤਾ ਤੇ ਮੈਂ ਆਪਣੇ ਮੱਥੇ ਤੇ ਹੱਥ ਮਾਰ ਕੇ ਰੋ ਪੈਂਦਾ ਹਾਂ। ਅੱਜ ਭਾਈ ਗੁਰਬਖਸ਼ ਸਿੰਘ ਵਰਗੇ ਧਰਨੇ ਲਾ ਰਹੇ ਹਨ। HS ਫੁਲਕਾ ਵਰਗੇ ਨਸਲਕੁਸ਼ੀ ਪੀੜਤ ਲੋਕਾਂ ਲਈ ਕੇਸ ਲੜ ਰਹੇ ਹਨ। ਸਾਡੀ ਜਵਾਨੀ ਨਸ਼ੇ ਤੇ ਲਾਈ ਹੋਈ ਹੈ। ਹਜ਼ਾਰਾਂ ਲੱਖਾਂ ਲੋਕਾਂ ਦਾ ਸਰਕਾਰੀ ਕਤਲ, ਅਕਾਲ ਤਖਤ ਸਾਹਿਬ ਤੇ ਹਮਲਾ, ਇਹ ਸਭ ਕੁਝ ਨਹੀਂ ਹੋਣਾ ਸੀ ਜੇਕਰ ਸਾਡੇ ਕੋਲ ਆਪਣਾ ਮੁਲਕ ਹੁੰਦਾ। ਸਾਡੇ ਮੁਲਕ ਦਾ ਮੀਡੀਆ ਵੀ ਸਾਡੀ ਕਵਰੇਜ ਕਰਦਾ, ਜਿਸ ਦਾ ਅਸੀਂ ਰੋਣਾ ਅੱਜ ਰੋਂਦੇ ਹੁੰਦੇ ਹਾਂ। ਸਾਡੀ ਪੱਗ ਹਿੰਦੁਸਤਾਨ ਅਤੇ ਵਿਦੇਸ਼ਾਂ ਵਿੱਚ ਨਾ ਰੁਲਦੀ। ਜੇ ਸਾਡਾ ਆਪਣਾ ਮੁਲਕ ਹੁੰਦਾ, ਸਾਡੀ ਜੁੱਤੀ ਕਾਇਮ ਹੁੰਦੀ। ਸਾਨੂੰ ਬਰਤਾਨੀਆ ਵੱਲੋਂ 1984 ਹਮਲੇ ਵਿੱਚ ਸ਼ਮੂਲੀਅਤ ਹੋਣ ਦੀ ਮੁਆਫੀ ਮੰਗਾਉਣ ਦੀ ਕੋਈ ਜਲਦੀ ਨਹੀਂ। ਜੇ ਬਰਤਾਨੀਆ ਚਾਹੁੰਦਾ ਹੈ ਕਿ ਉਹ ਮੁਆਫੀ ਦਾ ਹੱਕਦਾਰ ਬਣੇ ਤਾਂ ਸਾਡੇ ਤੋਂ ਖੋਇਆ ਹੋਇਆ ਮੁਲਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਪਾਕਿਸਤਾਨ ਅਤੇ ਚੀਨ ਨਾਲ ਮਿਲ ਕੇ ਸਾਨੂੰ ਵਾਪਸ ਦਵਾਏ। ਇਹੋ ਹੀ ਮਾਫੀ ਹੋਵੇਗੀ। ਜੇਕਰ ਡੇਵਿਡ ਕੈਮਰਨ ਇਸ ਮਾਮਲੇ ਦੀ ਜਾਂਚ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਕੈਬਨਿਟ ਸੈਕਟਰੀ ਵੱਲੋਂ ਰਿਵਿਊ ਦਾ ਨਖਰਾ ਨਾ ਕਰੇ ਅਤੇ ਉਸ ਦੀ ਇੰਡੀਪੈਂਡੈਂਟ ਫੁੱਲ ਪਬਲਿਕ ਇਨਵੈਸਟੀਗੇਸ਼ਨ ਕਰਵਾਏ। ਈਮੇਲ ਲੰਮੀ ਹੋਣ ਅਤੇ ਕਿਸੇ ਗਲਤੀ ਲਈ ਮੈਂ ਮਾਫੀ ਮੰਗਦਾ ਹਾਂ। ਮਨ ਵਿੱਚ ਜਦ ਵੈਰਾਗ ਆਉਂਦਾ ਹੈ ਤਾਂ ਲਿਖਣ ਬੈਠ ਜਾਂਦਾ ਹਾਂ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਕਾਫੀ ਅਰਸੇ ਬਾਅਦ ਲਿਖਿਆ ਜੀ, ਪਰ ਜਦੋਂ ਵੀ ਉਹ ਲਿਖਦੇ ਨੇ ਇਤਿਹਾਸਕ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਨੇ। ਜੀ, ਉਹਨਾਂ ਦੇ ਮਨ 'ਚ ਵੈਰਾਗ ਵੀ ਹੈ, ਪਿਆਰ ਵੀ ਹੈ, ਮਾਈਂਡ ਵੀ ਉਹਨਾਂ ਦਾ ਐਨਾਲਿਟੀਕਲ ਹੈ ਔਰ ਸੋਲਿਊਸ਼ਨ ਵੀ ਨੇ। ਜੀ, ਬੇਸ਼ੱਕ ਬਹੁਤ ਵਾਰੀ ਜਦੋਂ ਅਸੀਂ ਵੈਰਾਗ 'ਚ ਹੁੰਦੇ ਹਾਂ ਜਾਂ ਜਜ਼ਬਾਤ 'ਚ ਹੁੰਦੇ ਹਾਂ, ਅਸੀਂ ਦਲੀਲ ਤੋਂ ਪਾਸੇ ਚਲੇ ਜਾਂਦੇ ਹਾਂ ਕਿਉਂਕਿ ਐਮੋਸ਼ਨ ਲੀਡ ਕਰਦਾ ਹੈ। ਪਰ ਇਹਨਾਂ ਦੇ ਮਾਮਲੇ 'ਚ ਵੈਰਾਗ ਔਰ ਪਿਆਰ ਇਹ ਤਾਂ ਜ਼ਰੂਰੀ ਹਿੱਸਾ ਹੈ। ਮੈਂ ਸਮਝਦਾ ਹਾਂ ਕਿ ਵੀ ਜਦੋਂ ਅਸੀਂ ਬਾਬਾ ਫਰੀਦ ਦੀ ਇਹ ਤੁਕ ਕੋਟ ਕਰਦੇ ਕਿ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਣ। ਜੀ, ਸੋ ਇਹ ਬਿਰਹਾ
ਅਧਿਆਤਮ ਦੀ ਦੁਨੀਆ 'ਚ ਨਹੀਂ, ਪੰਥ ਨਾਲ ਜਿਹੜਾ ਸਾਡਾ ਪਿਆਰ ਹੈ ਵੀ ਇੱਕ ਅਧਿਆਤਮ ਦਾ ਰਿਸ਼ਤਾ ਹੈ। ਪੰਥ ਇੱਕ ਉਹ ਮਿਸਟਿਕ ਐਂਟੀਟੀ ਹੈ ਜਿਹੜੀ ਗੁਰੂ ਨੇ ਸਾਜੀ ਹੈ, ਔਰ ਗੁਰੂ ਆਪ ਪੰਥ ਦੇ ਵਿੱਚ ਬੈਠੇ। ਸੋ ਜਦੋਂ ਅਸੀਂ ਪੰਥ ਦਾ ਦਰਦ ਜਾਂ ਪੰਥ ਦੇ ਵੈਰਾਗ ਦੀ ਗੱਲ ਕਰਦੇ ਹਾਂ ਔਰ ਪੰਥ ਦੇ ਭਵਿੱਖ ਦੀ, ਪੰਥ ਦੇ ਵਰਤਮਾਨ ਦੀ, ਉਦੋਂ ਵੀ ਇੱਕ ਸਿੱਖ ਅਧਿਆਤਮ ਦੀ ਜਰਨੀ ਤੇ ਹੀ ਹੁੰਦਾ। ਇਹ ਕੋਈ ਦੁਨਿਆਵੀ ਜਜ਼ਬਾਤ ਮੋਹ ਦੇ ਵਿੱਚ ਪੁੱਤਰਾਂ ਧੀਆਂ ਦੁਨੀਆ ਦੀਆਂ ਚੀਜ਼ਾਂ ਮਿਲਣੀਆਂ ਚਲੀਆਂ ਜਾਣੀਆਂ, ਉਹ ਜਿਹੜਾ ਇੱਕ ਲੋਅਰ ਲੈਵਲ ਦਾ ਜਜ਼ਬਾਤ ਹੈ। ਇਹ ਜਿਹੜਾ ਗੁਰੂ ਪੰਥ ਦਾ ਦਰਦ ਹੈ, ਗੁਰੂ ਦੇ ਘਰ ਤੇ ਹੋਇਆ ਹਮਲਾ ਹੈ, ਉਸ ਦਾ ਦਰਦ, ਗੁਰੂ ਕੇ ਸਿੱਖਾਂ ਦਾ ਪਿਆਰ, ਇਹ ਇੱਕ ਉੱਚੇ ਕਿਸਮ ਦੀ ਸਪਿਰਿਚੁਅਲਿਟੀ ਹੈ। ਇਸ ਦਾ ਉਸ ਘਟੀਆ ਕਿਸਮ ਦੇ ਜਿਹੜੇ ਮੋਹ ਭਰੇ ਪਕੜ ਵਾਲੇ ਜਜ਼ਬਾਤ ਤੋਂ ਤਾਲੁਕ ਨਹੀਂ ਹੈ। ਸੋ ਤੁਹਾਡਾ ਵੈਰਾਗ ਮੁਬਾਰਕ। ਜਿਵੇਂ ਇਹਨਾਂ ਨੇ ਕਿਹਾ ਕਿ ਵੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਇਸ ਕਦਰ ਇੰਪਲਿਸਿਟ ਹੈ ਜਾਂ ਇਸ ਕਦਰ ਹਿੱਸਾ ਬਣੀ ਹੋਈ ਹੈ। ਮੈਂ ਕੁਹਾੜੀ ਦਾ ਦਸਤਾ ਸ਼ਬਦ ਅਕਸਰ ਇਸਤੇਮਾਲ ਕਰਦਾ ਜੀ ਕਿ ਉਹ ਆਪਣੀ ਨਵੀਂ ਪੀੜ੍ਹੀ ਨੂੰ ਤਬਾਹੀ ਦੇ ਰਸਤੇ ਤੇ ਨਸ਼ਿਆਂ ਦੀ ਗੱਲ, ਕਿਵੇਂ ਪੰਜਾਬ ਦੇ ਵਿੱਚ ਕਾਂਗਰਸ ਔਰ ਬਾਦਲਕਿਆਂ ਦੇ ਵਿਚਕਾਰ ਜਵਾਨੀ ਫੁੱਟਬਾਲ ਬਣੀ ਹੋਈ ਹੈ ਜੀ ਜੀ। ਉਹ ਇੱਕ ਧਰਨੇ ਦੇ ਰਹੇ ਨੇ, ਪਹਿਲਾਂ ਸਕੈਂਡਲ ਨਿਕਲੇ ਨੇ, ਉਹ CBI ਇਨਕੁਆਇਰੀ ਕਰਾ ਲਓ ਨਾ ਕਰਾਓ, ਪਰ ਇੱਕ ਗੱਲ ਜ਼ਾਹਰ ਹੈ ਵੀ ਚੋਰ ਜਿਹੜਾ ਇਹਨਾਂ ਦੋਨਾਂ ਦੇ ਵਿਚਾਲੇ ਹੀ ਹੈ। ਦੋਨੋਂ ਹੀ ਚੋਰ ਨੇ ਵੈਸੇ ਤਾਂ, ਜੇ ਹਕੀਕਤਨ ਦੇਖੋ ਜੀ ਜੀ ਕਿ ਇਹ ਨਸ਼ਿਆਂ ਦੇ ਵੱਡੇ ਵੱਡੇ ਇਹੀ ਵਪਾਰੀ ਨੇ, ਇਹੀ ਲੈਂਡ ਮਾਫੀ ਹੈ, ਇਹੀ ਸੈਂਡ ਮਾਫੀ ਹੈ, ਇਹੀ 60,000 ਕਰੋੜ ਦੇ ਵਪਾਰੀ ਨੇ। ਉਹਨਾਂ 'ਚ ਕੋਈ ਅੱਜ ਜਿਹੜਾ ਕਾਂਗਰਸੀ ਹੈ ਕੱਲ੍ਹ ਨੂੰ ਅਕਾਲੀ ਬਣ ਜਾਏਗਾ, ਜਿਹੜਾ ਅੱਜ ਅਕਾਲੀ ਹੈ ਕੱਲ੍ਹ ਨੂੰ ਕਾਂਗਰਸੀ ਬਣ ਜਾਏਗਾ, ਪਰ ਇਹੀ ਚੀਦਾ ਲੋਕ ਨੇ ਜਿਨ੍ਹਾਂ ਨੇ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਧੱਕਿਆ। ਉਹਨਾਂ ਨੂੰ ਆਲਮੋਸਟ ਜਿਵੇਂ ਉਹਨਾਂ ਨੇ ਕਿਹਾ ਵੀ ਇਹ ਸੁਸਾਈਡਲ ਹੈ। ਜਦੋਂ ਤੁਸੀਂ ਬੱਚਿਆਂ ਦੀ ਸੋਚ ਹੀ ਨਹੀਂ ਵਿਕਸਿਤ ਹੋਣ ਦਿੰਦੇ, 10-10 ਸਾਲ ਦੇ ਬੱਚੇ ਅੱਜ ਤੰਬਾਕੂ ਤੇ ਲੱਗੇ ਨੇ। ਜਿਵੇਂ ਪੰਜਾਬ ਸਰਕਾਰ ਨੇ ਤੰਬਾਕੂ ਦੇ ਉੱਤੇ ਵੈਟ ਖਤਮ ਕੀਤਾ ਜੀ ਕਿ ਇੱਕ ਪਾਸੇ ਪ੍ਰੋਗਰੈਸ ਸੀ ਕਿ ਪੰਜਾਬ 'ਚ ਤੰਬਾਕੂ ਦੀ ਕੰਜ਼ੰਪਸ਼ਨ ਘਟੀ ਕਿਉਂਕਿ ਵੈਟ ਲੱਗਣ ਕਰਕੇ ਕੀਮਤਾਂ ਵੱਧ ਗਈਆਂ, ਤੇ ਦੂਜੇ ਪਾਸੇ ਇਹ ਢੀਂਡਸੈਂਡ ਕੰਪਨੀ ਜਿਹੜਾ ਵਿੱਤ ਮੰਤਰੀ ਹੈ ਉਹ ਕਹਿੰਦਾ ਜੀ ਅਸੀਂ ਇਸ ਲਈ ਇਹਨੂੰ ਘਟਾ ਦਿੱਤਾ ਤਾਂ ਕਿ ਤੰਬਾਕੂ ਦਾ ਇਸਤੇਮਾਲ ਜ਼ਿਆਦਾ ਹੋਏ ਤੇ ਜਿਹੜੇ ਪੈਸੇ ਬਣਨਗੇ ਉਹ ਅਸੀਂ ਕੈਂਸਰ ਦੇ ਇਲਾਜ ਲਈ ਲਾਵਾਂਗੇ ਜੀ ਜੀ। ਹੁਣ ਤੰਬਾਕੂ ਇੱਕ ਵੱਡਾ ਕਾਜ਼ ਹੈ ਲੰਗ ਕੈਂਸਰ ਦਾ, ਟੰਗ ਕੈਂਸਰ ਦਾ, ਥਰੋਟ ਕੈਂਸਰ ਦਾ ਜੀ, ਔਰ ਇਹ ਇਹਨਾਂ ਦੀ ਦਲੀਲ ਹੈ। ਔਰ ਇਹ ਸਿੱਖ ਸੂਬੇ 'ਚ ਪੰਥ ਦੀ ਸਰਕਾਰ ਤੇ ਅਕਾਲੀਆਂ ਦੀ ਸਰਕਾਰ, ਹਾਲਾਂਕਿ ਕੁਝ ਦਿਨ ਪਹਿਲਾਂ ਹੀ ਮੈਨੂੰ ਇੱਕ ਸੱਜਣ ਕਹਿ ਰਿਹਾ ਸੀ ਕਿ ਜਥੇਦਾਰ ਜਿਹੜੇ ਨੇ ਉਹਦਾ ਉਹ ਨੀ ਜਰਕ ਦੇ ਉੱਤੇ ਹੁਕਮਨਾਮਾ ਜਾਰੀ ਕਰ ਦਿੰਦੇ ਨੇ, ਡਰੱਗ ਦੇ ਮਸਲੇ ਤੇ ਕੋਈ ਨਹੀਂ ਬੋਲਿਆ ਅਜੇ ਤੱਕ। ਕਿਸੇ ਜਥੇਦਾਰ ਨੇ ਬਿਆਨ ਨਹੀਂ ਦਿੱਤਾ ਕਿ ਜਿਹੜੀ ਡਰੱਗਸ ਦੀ ਤਸਕਰੀ ਹੈ ਇਹ ਐਂਟੀ ਸਿੱਖ ਕੰਮ ਹੈ ਜਾਂ ਉਹਨਾਂ ਨੂੰ ਜਿਹੜਾ ਇਸ ਬਾਰੇ ਕੋਈ। ਮੈਂ ਕਿਹਾ ਜੀ ਉਹ ਜਿਨ੍ਹਾਂ ਦੀ ਤਨਖਾਹ ਤੇ ਹੈਗੇ ਨੇ ਉਹੀ ਉਹਨਾਂ ਦਾ ਕਾਰੋਬਾਰ ਹੀ ਹੈ, ਉਹਨਾਂ ਦੀ ਰੋਟੀ ਰੋਜ਼ੀ ਉਹਦੇ ਚੋਂ ਨਿਕਲਦੀ ਹੈ ਜੀ। ਸੋ ਹੁਣ ਜਿਨ੍ਹਾਂ ਦਾ ਸਾਹਿਬ ਇਹ ਕੰਮ ਤੇ ਲੱਗਾ ਉਹ ਅਗਲੇ ਕੀ ਕਰਨ, ਉਹਨਾਂ ਨੇ ਤਾਂ ਫਿਰ ਸਾਹਿਬ ਦੀ ਜੈ ਜੈਕਾਰ ਹੀ ਕਰਨੀ ਹੈ ਜੀ ਜੀ। ਸੋ ਇਹ ਦੂਸਰੀ ਗੱਲ ਜਿਹੜੀ ਉਹਨਾਂ ਨੇ ਇਹ ਕਹੀ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਅਰਵਿੰਦ ਕੇਜਰੀਵਾਲ ਦੇ ਜੀ, ਹਾਲਾਂਕਿ ਸ਼ਬਦ ਉਹਨਾਂ ਨੇ ਸ਼ਾਇਦ ਟਾਈਪਿੰਗ ਐਰਰ ਹੈ ਜਾਂ ਜਾਣ ਕੇ ਹੈ ਜੀ ਜੀ ਉਹ ਡਿਫਰੈਂਟ ਇਸਤੇਮਾਲ ਕੀਤੇ ਜੀ। ਉਹਨਾਂ ਨੇ ਕਿਹਾ ਕਿ ਇਸ ਸਰਾਲ ਦੀ ਤਰ੍ਹਾਂ ਦੁਸ਼ਮਣ ਇਹ ਨਿਗਲ ਰਿਹਾ ਜੀ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜਸਟਿਸ ਸਾਨੂੰ ਕਿੱਥੇ ਮਿਲਣਾ। ਉਹ ਤਾਂ ਸਰ ਕਪੂਰ ਸਿੰਘ ਦੀ ਸਾਚੀ ਸਾਖੀ ਇਸ ਗੱਲ ਦਾ ਸਬੂਤ ਹੈ। ਔਰ ਉਦੋਂ ਅਜੇ ਘੱਲੂਘਾਰੇ ਨਹੀਂ ਸੀ ਵਾਪਰੇ, ਅਜੇ ਤਾਂ ਪਾਵਰ ਟ੍ਰਾਂਜੀਸ਼ਨ ਹੋਈ ਸੀ। ਅਜੇ ਸਿੱਖ ਉਦੋਂ ਵੀ ਜਦੋਂ ਸਰ ਕਪੂਰ ਸਿੰਘ ਨੇ ਲਿਖਿਆ ਜਾਂ ਉਹਨਾਂ ਦੇ ਨਾਲ ਜੋ ਹੋਇਆ, ਉਦੋਂ ਅਜੇ ਫੌਜ ਦੇ ਵਿੱਚ 20-22% ਸਿੱਖ ਸੋਲਜਰ ਸੀ, 35-40% ਅਫਸਰ ਕਾਡਰ ਦੇ ਸੀ ਜੀ, ਔਰ ਅੱਧੀ ਕੌਮ ਪਨਾਹਗੀਰ ਬਣ ਕੇ ਆਈ ਹੋਈ ਸੀ। ਇਹਦੇ ਬਾਵਜੂਦ ਜਿਹੜਾ ਬਹੁ ਗਿਣਤੀ ਹਿੰਦੂਤਵੀ ਏਜੰਡਾ ਹੈ, ਬੇਸ਼ੱਕ ਨਹਿਰੂ ਜਾਂ ਪਟੇਲ ਜਾਂ ਦੂਜੇ ਕਹਿਣ ਨੂੰ ਤਾਂ ਬੜੇ ਸੈਕੂਲਰ ਆਪਣੇ ਆਪ ਨੂੰ ਕਹਿੰਦੇ ਸੀ ਜੀ, ਤੇ ਉਹਨਾਂ ਸੈਕੂਲਰ ਲਬਾਦੇ ਦੇ ਵਿੱਚ ਹੀ ਉਹਨਾਂ ਨੇ ਆਪਣਾ ਪੂਰਾ ਐਂਟੀ ਸਿੱਖ ਗੇਮ ਸ਼ੁਰੂ ਕਰ ਦਿੱਤੀ ਸੀ। ਹੁਣ ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਨਰਿੰਦਰ ਮੋਦੀ ਕੀ ਕਹਿੰਦਾ ਹੈ, ਇੰਦਰਾ ਗਾਂਧੀ ਨੇ ਕੀ ਕੀਤਾ ਹੈ, ਜਾਂ ਮਨਮੋਹਨ ਸਿੰਘ ਦੀ ਸਰਕਾਰ ਥੱਲੇ ਕਿਸ ਕਿਸਮ ਦਾ ਹਿੰਦੂਤਵਾ ਦਾ ਏਜੰਡਾ ਜਿਹੜਾ ਉਹ ਫਲਰਿਸ਼ ਹੁੰਦਾ। ਨੋ ਮੈਟਰ ਉੱਪਰ ਕੌਣ ਬੈਠਾ, ਇਸ ਗੱਲ ਨੂੰ ਕੌਣ ਪੁੱਛਦੇ। ਔਰ ਦੂਸਰੀ ਗੱਲ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਹੀ ਕਿ ਵੀ ਅਸੀਂ ਕਿਹੜੀ ਆਮ ਆਦਮੀ ਪਾਰਟੀ ਨਾਲ ਮਿਲ ਕੇ ਇਨਸਾਫ ਲੈਣ ਦੀ ਗੱਲ ਕਰ ਰਹੇ। ਕੱਲ੍ਹ ਹੀ ਫਰਾਂਸ 'ਚ ਮੇਰੀ ਇੱਕ ਪ੍ਰਮੁੱਖ ਆਗੂ ਨਾਲ ਗੱਲ ਹੋ ਰਹੀ ਸੀ, ਉਹ ਵੀ ਥੋੜ੍ਹੀ ਬਹੁਤ ਸਿੰਪੈਥੀ ਰੱਖਦੇ ਸੀ ਕਿ ਜੀ ਤੀਸਰਾ ਫਰੰਟ ਤਾਂ ਬਣਾਉਣਾ ਹੀ ਹੈ ਕਿਸੇ ਨੇ ਤਾਂ। ਮੈਂ ਕਿਹਾ ਜੀ ਫਰੰਟ ਤੁਸੀਂ ਇਹ ਦੇਖੋ ਵੀ ਸਿੱਖ ਨੁਕਤਾ ਨਿਗਾਹ ਤੋਂ ਇਸ 'ਚੋਂ ਕੀ ਨਿਕਲੇਗਾ। ਇਮਾਨਦਾਰ ਹੋ ਜਾਏ ਇੰਡੀਆ, ਇਮਾਨਦਾਰ ਹੋ ਜਾਏਗਾ। ਇਹਨਾਂ ਦੀ 4000 ਸਾਲ ਦੀ ਬੇਈਮਾਨੀ ਇਹਨਾਂ ਦੀ ਨਸ ਨਸ 'ਚ ਵੜੀ ਹੋਈ ਹੈ।
ਪਰ ਤੁਸੀਂ ਇਹ ਦੱਸੋ ਵੀ ਸਿੱਖ ਨੁਕਤਾ ਨਿਗਾਹ ਤੋਂ ਇਹਦਾ ਕੀ ਫਾਇਦਾ, ਸਿੱਖਾਂ ਨੂੰ ਕੀ ਫਾਇਦਾ ਜੀ। ਕੀ ਉਹਦੇ ਨਾਲ ਤੁਹਾਡੀ ਪੰਜਾਬ ਦੀ ਆਜ਼ਾਦੀ ਨਿਕਲਦੀ ਹੈ, ਤੁਹਾਡੇ ਪੰਜਾਬ ਦੇ ਵਿੱਚ ਕੋਈ ਢਾਂਚਾ ਬਦਲਦਾ ਹੈ, ਤੁਹਾਡੀ ਅਗਰੀ ਪਛਾਣ ਬਣਦੀ ਹੈ, ਕੀ ਤੁਹਾਡਾ ਕੀ ਫਾਇਦਾ ਹੈ? ਲੇਕਿਨ ਜਿਵੇਂ ਉਹਨਾਂ ਨੇ ਕਿਹਾ ਹੈ ਕਿ ਵੀ ਅਸੀਂ ਉਹੀ ਜਿਹੜੀ ਸਾਡੀ ਸਿਆਸੀ ਸੋਚ ਹੈ, ਇਹੋ ਜਿਹਾ ਹੀ ਮਾਹੌਲ ਹੋਣਾ 47 ਜਦੋਂ ਇੱਕ ਪਾਸੇ ਮੁਸਲਿਮ ਲੀਗ, ਇੱਕ ਪਾਸੇ ਕਾਂਗਰਸ, ਔਰ ਇੱਦਾਂ ਦੇ ਜਿਵੇਂ ਅੱਜ ਕੇਜਰੀਵਾਲ ਦੀ ਉਸ ਗੱਡੀ ਤੇ ਚੜ੍ਹ ਰਹੇ ਨੇ, ਉਦੋਂ ਨਹਿਰੂ ਗਾਂਧੀ ਦੀ ਗੱਡੀ ਤੇ ਚੜ੍ਹ ਗਏ। ਜੀ ਜੀ। ਦਿਮਾਗ ਤੋਂ ਕੰਮ ਕਿਹਨੇ ਲੈਣਾ ਸੀ ਕਿ ਵੀ ਇਹ ਕਨਫਿਊਜ਼ਨ ਹੈ। ਬੇਸ਼ੱਕ ਅੰਗਰੇਜ਼ਾਂ ਨੇ ਜਾਣਾ ਹੈ, ਪੋਪੂਲੇਸ਼ਨ ਭਾਵੇਂ ਸਾਡੀ ਥੋੜ੍ਹੀ ਹੈ ਪੰਜਾਬ, ਪਰ ਸਾਡੀ ਥਰਡ ਪਾਰਟੀ ਹੈ, ਹੋਂਦ ਹੈ ਸਾਡੀ ਜੀ। ਰਾਊਂਡ ਟੇਬਲ ਕਾਨਫਰੰਸ ਸਾਡੀ ਨੁਮਾਇੰਦਗੀ ਹੈ। ਮਿਸਟਰ ਜਿਨਾ ਕਾਇਦੇ ਆਜ਼ਮ ਜਿਹੜਾ ਰਾਈਟਲੀ ਉਹਨਾਂ ਨੂੰ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਕਿਹੜਾ ਪਾਕਿਸਤਾਨ ਕਿਸੇ ਨੇ ਤਸ਼ਤੀ 'ਚ ਰੱਖ ਕੇ ਦੇ ਦਿੱਤਾ ਹੈ? ਨਾ ਅੰਗਰੇਜ਼ ਚਾਹੁੰਦੇ ਸੀ ਦੇਣਾ, ਨਾ ਕਾਂਗਰਸ ਚਾਹੁੰਦੀ ਸੀ, ਪਰ ਕਿਉਂਕਿ ਉਹਨਾਂ ਦੇ ਵਿੱਚ ਵਿਜ਼ਨ ਸੀ, ਇੰਟੈਗਰਿਟੀ ਸੀ, ਦੂਰ ਤੱਕ ਦੇਖਣ ਦੀ ਸ਼ਕਤੀ ਸੀ ਜੀ, ਇਮਾਨਦਾਰੀ ਸੀ, ਉਹਨਾਂ ਨੇ ਆਪਣੇ ਲੋਕਾਂ ਲਈ ਕੱਢੇ। ਸਿੱਖਾਂ ਕੋਲ ਕੀ ਨਹੀਂ ਸੀ? ਸਿੱਖਾਂ ਦੇ ਕੋਲ ਲਗਭਗ 30-32% ਰੈਵਨਿਊ ਪੰਜਾਬ ਦਾ ਦਿੰਦੇ ਸੀ, ਖੁਸ਼ਹਾਲ ਸਨ, ਸਿੰਪੈਥੀ ਸੀ, ਗੁੱਡਵਿਲ ਸੀ। ਆਲਰੇਡੀ 1849 ਤੱਕ ਉਹਨਾਂ ਦਾ ਰਾਜ ਭਾਗ ਸੀ, ਲਗਭਗ 100 ਸਾਲ ਪਹਿਲਾਂ, ਜਿਹੜਾ ਅੰਗਰੇਜ਼ਾਂ ਨੇ ਧੋਖੇ ਨਾਲ ਖੋਇਆ ਸੀ। ਪਰ ਤੁਹਾਨੂੰ ਆਪਣਾ ਕੇਸ ਬਿਲਡ ਕਰਨਾ ਪੈਣਾ ਸੀ ਜੇ। ਔਰ ਕਾਇਦੇ ਆਜ਼ਮ ਵੀ ਸਿੰਪੈਥੈਟਿਕ ਸੀ ਸਿੱਖਾਂ ਪ੍ਰਤੀ। ਇਹ ਤਾਂ ਨਹੀਂ ਹੈ ਵੀ ਉਹਨਾਂ ਨੇ ਕਿਹਾ ਵੀ ਬਿਲਕੁਲ ਸਿੱਖ ਇੱਕ ਅਲੱਗ ਕੌਮ ਨੇ ਜੀ, ਪਰ ਤੁਸੀਂ ਆਓ ਨੈਗੋਸ਼ੀਏਸ਼ਨ ਟੇਬਲ ਤੇ ਆਓ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ, ਕਾਂਗਰਸ ਦੇ ਨਾਲ ਗੱਲਬਾਤ ਕਰੋ, ਤੁਸੀਂ ਦੇਖੋ ਉਹਦੇ 'ਚੋਂ ਤੁਹਾਡੇ ਹਿੱਤ 'ਚ ਕੀ ਨਿਕਲਦਾ। ਦੋਨਾਂ ਦੇ ਨਾਲ ਡੀਲ ਬਣਾਓ, ਨਹੀਂ ਹੁੰਦਾ ਤੁਸੀਂ ਆਪਣਾ ਤੌਰ ਤਰੀਕਾ ਰੱਖੋ ਜੀ। ਸੋ ਲੇਕਿਨ ਜਦੋਂ ਤੁਹਾਡੀ ਨਾ ਐਬਿਲਿਟੀ ਹੋਏ, ਨਾ ਇਮਾਨਦਾਰੀ ਹੋਏ, ਨਾ ਤੁਹਾਨੂੰ ਪਤਾ ਹੋਏ ਕੀ ਚੱਲ ਰਿਹਾ, ਉਦੋਂ ਤਾਂ ਸਾਡੇ ਵੱਸ 'ਚ ਨਹੀਂ ਹੈ, ਕਿਉਂਕਿ ਅਸੀਂ ਉਹਦੇ 'ਚ ਕੋਈ ਪਲੇਅਰ ਨਹੀਂ ਸੀ ਜਾਂ ਅਸੀਂ ਦਰਸ਼ਕ ਵੀ ਨਹੀਂ ਸੀ। ਪਰ ਅੱਜ ਤਾਂ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ, ਬਾਦਲ ਕੀ ਕਰ ਰਿਹਾ, ਸੁਖਬੀਰ ਕੀ ਕਰ ਰਿਹਾ, ਦਿੱਲੀ ਵਾਲੇ ਕੀ ਕਰ ਰਹੇ ਨੇ, ਅਮਰਿੰਦਰ ਕੀ ਕਰ ਰਿਹਾ। ਜੇ ਅਮਰਿੰਦਰ ਦੇ ਪਿਓ ਯਾਦਵਿੰਦਰ ਨੇ ਕੀਤਾ, ਤੇ ਅੱਜ ਜੇ ਇੱਕ ਪਾਸੇ CBI ਇਨਕੁਆਇਰੀ ਹੋ ਰਹੀ, ਉਹ ਕਹਿੰਦਾ ਨਹੀਂ CBI ਨਹੀਂ ਹੋਣੀ ਚਾਹੀਦੀ। ਕਦੋਂ ਕਿਹਦੇ ਨਾਲ ਰਲਦੇ ਨੇ, ਕਦੋਂ ਲੜ ਪੈਂਦੇ ਨੇ ਜੀ। ਸੋ ਇਸ ਕਿਸਮ ਦੇ ਮਾਹੌਲ 'ਚ ਹੀ 47 ਦਾ ਅਸੀਂ ਜਿਹੜਾ ਓਪਰਚੁਨਿਟੀ ਗਵਾਈ ਹੈ, ਔਰ ਅੱਜ ਵੀ ਉਵੇਂ ਹੀ ਗਵਾਚ ਰਹੀ ਹੈ। ਜੂਨ 84 ਤੋਂ ਬਾਅਦ ਕੀ ਹੋਇਆ ਜੀ, ਕਿਵੇਂ ਅਕਾਲੀਆਂ ਨੇ ਧਰਮ ਯੁੱਧ ਮੋਰਚੇ ਵੇਲੇ ਗੁਪਤ ਮੀਟਿੰਗਾਂ ਕੀਤੀਆਂ, ਕਿਵੇਂ ਬਾਅਦ 'ਚ ਕੀਤੀਆਂ, ਅੱਜ ਕਿਵੇਂ ਕੁਹਾੜੀ ਦਾ ਦਸਤਾ ਬਣੇ ਹੋਏ ਨੇ ਜੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਅੱਜ ਉਹੀ ਸਥਿਤੀ ਆਈ ਹੈ ਵੀ ਅੱਜ ਕਿਤੇ ਫੂਲਕਾ ਕੇਸ ਲੜ ਰਿਹਾ ਹੈ, ਫਿਰ ਆਮ ਆਦਮੀ ਪਾਰਟੀ ਜਾ ਰਹੇ ਨੇ, ਗੁਰਬਖਸ਼ ਸਿੰਘ ਜਿਹੜੇ ਨੇ ਉਹ ਵਰਤ ਰੱਖਿਆ, ਫਿਰ ਵਰਤ ਕਦੋਂ ਟੁੱਟਿਆ। ਬੰਦੇ ਜਿਹੜੇ ਹੁਣ ਆਏ ਵੀ ਸੀ 3 ਪੈਰੋਲ ਤੇ ਅੱਜ ਕੱਲ੍ਹ ਚੰਦਰ ਜਾਣ ਵਾਲੇ ਨੇ, ਅੱਜ ਚਲੇ ਗਏ ਹੋਣੇ ਨੇ ਅੱਜ ਜਾਂ ਕੱਲ ਜੀ, ਤੇ ਉਧਰ ਉਹਨਾਂ ਨੂੰ ਕੋਈ ਚਿੱਟਾ ਘੋੜਾ ਦੇ ਰਿਹਾ ਜੀ ਤੁਸੀਂ ਜਿੱਤ ਹਾਸਲ ਕੀਤੀ ਹੈ। ਮੈਂ ਅੱਜ ਲਿਖਿਆ ਆਪਣੇ ਲੇਖ 'ਚ, ਮੈਂ ਕਿਹਾ ਜੇ ਹੁਣ ਤੁਸੀਂ ਚਿੱਟੇ ਘੋੜੇ ਦੀ ਜਿਹੜੀ ਸਵਾਰੀ ਦਾ ਲੁਤਫ ਮਾਣੋ, ਤੇ ਕਿਉਂਕਿ ਐਨ ਜਦੋਂ ਸਕਸੈਸ ਦੇ ਉੱਤੇ ਕੌਮ ਆਈ ਜੀ, ਬਾਦਲ ਕੇ ਕੁਹਾੜੀ ਦੇ ਦਸਤੇ ਰਾਹੀਂ ਉਹਨਾਂ ਨੇ ਜਥੇਦਾਰ ਸਿੰਘ ਸਾਹਿਬਾਨ ਭੇਜ ਕੇ ਐਸੀ ਗੰਦਲ ਚੌਲ ਉਹਨੂੰ ਕੀਤਾ ਕਿ ਜੀ ਕੱਚੀ ਪੈਰੋਲ ਜੀ ਅਸੀਂ ਪੱਕੀ ਕਰਾ ਦੇਵਾਂਗੇ। ਹੁਣ ਕੋਈ ਜਥੇਦਾਰ ਨੂੰ ਪੁੱਛੇ ਕਿ ਵੀ ਕਿੱਥੇ ਤਾਂ ਜਥੇਦਾਰ ਇਸ ਗੱਲ ਦੀ ਨਜ਼ਰਸਾਨੀ ਕਰਦੇ ਸੀ ਕਿ ਭਾਈ ਅਰਦਾਸ ਸਿੱਖ ਦੀ ਪੂਰੀ ਹੋਈ ਹੈ ਕਿ ਨਹੀਂ, ਔਰ ਇਹਨਾਂ ਜਥੇਦਾਰਾਂ ਨੇ ਜਾ ਕੇ ਗੁਰਬਖਸ਼ ਸਿੰਘ ਦੀ ਅਰਦਾਸ ਤੁੜਵਾਈ ਹੈ ਉੱਥੇ ਕਿ ਜੀ ਹੋ ਗਿਆ ਬਸ ਕੱਚੀ ਰਿਹਾਈ ਅਸੀਂ ਪੱਕੀ ਵੀ ਪੈਰੋਲ ਕਰਾ ਦੇਣੀ ਹੈ, ਤੁਸੀਂ ਛੱਡ ਦਿਓ। ਹੁਣ ਕੌਣ ਇਹਨਾਂ ਨੂੰ ਪੁੱਛੇ ਕਿ ਵੀ ਅੱਜ ਅਕਾਲ ਤਖਤ ਦਾ ਜਥੇਦਾਰ ਇੱਕ ਸਿੱਖ ਨੂੰ ਅਰਦਾਸ ਤੋੜਨ ਤੇ ਮਜਬੂਰ ਕਰ ਦੇ ਜੀ ਜੀ। ਸੋ ਇਹ ਹਾਲਾਤ ਬੇਬਸੀ ਦੀ ਹੈ ਜਿਸ ਨੂੰ ਉਹਨਾਂ ਨੇ ਰੈਫਰ ਕੀਤਾ ਜੀ। ਔਰ ਅਖੀਰ ਦੇ ਵਿੱਚ ਉਹਨਾਂ ਨੇ ਬੜੀ ਚੰਗੀ ਗੱਲ ਕਹੀ ਹੈ, ਜਿਹੜੀ ਅਸੀਂ ਆਪਣੇ ਪ੍ਰੋਗਰਾਮ 'ਚ ਵੀ ਇਸ ਗੱਲ ਤੇ ਹੀ ਕੀਤਾ ਵੀ ਜਿਵੇਂ ਜਿਹੜੇ ਡਾਕੂਮੈਂਟ ਡੀਕਲਾਸੀਫਾਈ ਹੋਏ ਨੇ ਇੰਗਲੈਂਡ ਦੇ ਨੈਸ਼ਨਲ ਆਰਕਾਈਵਸ 'ਚੋਂ ਜੀ, ਉਹਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਥੋੜ੍ਹਾ ਬਹੁਤ ਅੱਜ ਵੀ ਮੈਂ ਦੇਖ ਰਿਹਾ ਸੀ ਇੰਗਲੈਂਡ ਦੀ ਸਿੱਖ ਫੈਡਰੇਸ਼ਨ ਔਰ ਸਿੱਖਸ ਫਾਰ ਜਸਟਿਸ ਜਿਨ੍ਹਾਂ ਨੇ ਪ੍ਰੋਟੈਸਟ ਦੀ ਕਾਲ ਦਿੱਤੀ ਹੈ, ਉਹਨਾਂ ਦੇ ਵਿੱਚ ਥੋੜ੍ਹਾ ਬਹੁਤ ਮਨਮੁਟਾਵ ਚੱਲ ਰਿਹਾ ਹੈ ਜੀ। ਇੰਗਲੈਂਡ ਵਾਲੀਆਂ ਜਥੇਬੰਦੀਆਂ ਸੌਫਟ ਲਾਈਨ ਲੈਣਾ ਚਾਹੁੰਦੀਆਂ, ਵੇਟ ਐਂਡ ਸੀ ਡੇਵਿਡ ਕੈਮਰਨ ਦੀ ਕੈਬਨਿਟ ਸੈਕਟਰੀ ਰਿਪੋਰਟ ਆ ਜਾਏ, ਇਧਰ ਪ੍ਰੋਟੈਸਟ ਲਾਈਨ ਹੈ ਕਈ ਥਾਵਾਂ ਤੇ। ਪੰਜਾਬ ਦੀਆਂ ਵੀ 1-2 ਜਥੇਬੰਦੀਆਂ ਨੇ ਗੋ ਸਲੋ ਲਾਈਨ ਲਈ, ਅਸੀਂ ਵੀ ਆਪਣਾ ਇਹਦੇ ਤੇ ਵਿਊ ਦਿੱਤਾ ਸੀ ਜੀ ਜੀ। ਪਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਇਹ ਠੀਕ ਹੈ, ਹਰ ਇੱਕ ਦਾ ਇੱਕ ਵੱਖਰਾ ਸੋਚਣ ਦਾ ਢੰਗ ਹੈ, ਇੰਗਲੈਂਡ ਵਾਲੇ ਆਪਣੇ ਤਰੀਕੇ ਨਾਲ ਸੋਚਦੇ ਹੋਣਗੇ ਜੀ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਵੀ ਸਾਨੂੰ ਇੱਕ ਗੱਲ ਸਪਸ਼ਟਤਾ ਦੇ ਨਾਲ ਇਸ ਮਾਮਲੇ ਦੇ ਉੱਤੇ ਕੋਈ ਕਮਜ਼ੋਰ ਜਾਂ ਕੋਈ ਕੰਪਲੈਕਸ ਨਹੀਂ ਦਿਖਾਉਣਾ ਚਾਹੀਦਾ ਕਿ ਜੀ ਇੰਗਲੈਂਡ ਬਹੁਤ ਵੱਡਾ ਤੇ ਬਹੁਤ ਪਤਾ ਨਹੀਂ ਸਾਡੇ ਨਾਲ ਕੀ ਹੋਏਗਾ ਜੇ ਅਸੀਂ ਇਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਇਹਨਾਂ ਨੂੰ ਜਿਹੜੀ ਇਹ ਕਹਿਣ ਦੀ ਲੋੜ ਹੈ ਕਿ ਫੁੱਲ ਇੰਡੀਪੈਂਡੈਂਟ ਇਨਵੈਸਟੀਗੇਸ਼ਨ
ਪਹਿਲੀ ਗੱਲ ਬਾਟਮ ਲਾਈਨ ਜੀ। ਸਟੇਟਮੈਂਟ ਕੈਬਨਿਟ ਸੈਕਟਰੀ ਇਨਵੈਸਟੀਗੇਸ਼ਨ ਜੋ ਕੀ ਨਿਕਲਣਾ ਹੈ ਕੀ ਨਹੀਂ ਹੈ ਜੀ। ਦੂਸਰੀ ਗੱਲ ਮੈਂ ਸਮਝਦਾ ਹਾਂ ਵੀ ਜਿਹੜੀ ਗੱਲ ਇਹਨਾਂ ਨੇ ਕਨਕਲੂਡਿੰਗ ਚ ਕਹੀ ਕਿ ਇਸ ਓਪਰਚੁਨਿਟੀ ਨੂੰ ਸਾਨੂੰ ਵਰਤਣਾ ਚਾਹੀਦਾ। ਅਸੀਂ ਵੀ ਇਹ ਕਹਿ ਚੁੱਕੇ ਹਾਂ ਕਿ ਹੁਣ ਸਾਡੇ ਕੋਲ ਮੋਰਲ ਹਾਈ ਗਰਾਊਂਡ ਹੈ ਇੰਗਲੈਂਡ ਦੇ ਖਿਲਾਫ, ਔਰ ਹੁਣ ਮਾਫੀ ਕੀ ਮੰਗਣੀ ਹੈ ਤੇ ਕਿਹੜੀ ਨਹੀਂ ਮੰਗਣੀ ਉਹ ਇੱਕ ਬਹੁਤ ਅਹਿਮ ਨਹੀਂ ਰੱਖਦਾ। ਹੁਣ ਇਹਨਾਂ ਨੂੰ ਇਹੀ ਕਹਿਣਾ ਚਾਹੀਦਾ ਹੈ ਕਿ ਵੀ ਤੁਸੀਂ ਜਿਵੇਂ ਯਹੂਦੀਆਂ ਨੇ ਇਸ ਮੋਰਲ ਹਾਈ ਗਰਾਊਂਡ ਨੂੰ ਜਾਂ ਜਿਹੜੀ ਇਹਨਾਂ 'ਚ ਮੋਰਲ ਗਿਲਟ ਸੀ ਯੂਰਪੀਅਨ ਪਾਵਰਸ ਉਹਨੂੰ ਉਹਨਾਂ ਨੇ ਬੜੇ ਇਫੈਕਟਿਵ ਤਰੀਕੇ ਦੇ ਨਾਲ ਵਰਤਿਆ ਯੂਰਪੀਅਨਸ ਤੋਂ, ਅਮਰੀਕਾ ਤੋਂ ਇਜ਼ਰਾਈਲ ਬਣਾਉਣ ਦੇ ਲਈ। ਜੀ ਸਾਨੂੰ ਵੀ ਇਹ ਜਿਹੜੀ ਹੁਣ ਮੋਰਲ ਹਾਈ ਗਰਾਊਂਡ ਹੈ ਸਿੱਖਾਂ ਦੀ, ਇਸ ਨੂੰ ਵਰਤਣਾ ਚਾਹੀਦਾ ਹੈ ਇੰਗਲੈਂਡ, ਕਿਉਂਕਿ ਇੰਗਲੈਂਡ ਦੇ ਨਾਲ ਉਹਨਾਂ ਨੇ ਰਾਜ ਹੜੱਪਿਆ ਸੀ, ਉਹਨਾਂ ਨੇ 47 'ਚ ਸਾਨੂੰ ਜਿਹੜਾ ਉਹ ਸਟੇਟਲੈਸ ਪੀਪਲ ਦੇ ਤੌਰ ਤੇ ਛੱਡ ਕੇ ਆ ਗਏ, ਔਰ ਉਹੀ ਘੱਲੂਘਾਰੇ ਦੇ ਵਿੱਚ ਫਰਵਰੀ ਦੇ ਵਿੱਚ ਉਹਨਾਂ ਦੇ ਨਾਲ ਹੁਣ ਇਹ ਸਾਰੇ ਫੈਕਟਰ ਨੇ ਜਿਹਦੇ 'ਚ ਮੋਰਲ ਰਿਸਪੌਂਸਿਬਿਲਟੀ ਇੰਗਲੈਂਡ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ। ਔਰ ਇਸ ਸਟਿਕ ਨੂੰ ਵਰਤ ਕੇ ਸਾਨੂੰ ਉਹਨਾਂ ਨੂੰ ਇਹੀ ਹੋਏ ਕਿ ਭਾਈ ਤੁਸੀਂ ਅਮਰੀਕਾ ਨੂੰ ਲਓ, ਕੈਨੇਡਾ ਨੂੰ ਲਓ ਨਾਲ, ਇਹ ਤੁਹਾਡਾ ਸਾਡਾ ਮੁਲਕ ਜਿਹੜਾ ਹੈ ਉਹ ਦਰਿਆਏ ਜਮਨਾ ਤੋਂ ਵਾਹਗਾ ਬਾਰਡਰ ਤੱਕ ਜਿੱਥੇ ਸਾਡੀ ਸਿਵਲਾਈਜੇਸ਼ਨ ਹੈ, ਜਿੱਥੇ ਸਾਡਾ ਹੋਮਲੈਂਡ ਹੈ, ਜਿਹੜਾ ਸਾਡਾ ਕ੍ਰੇਡਲ ਹੈ, ਪੰਗੂੜਾ ਹੈ ਸਾਡੀ ਸਿਵਲਾਈਜੇਸ਼ਨ ਦਾ, ਉਸ ਨੇਸ਼ਨ ਨੂੰ, ਖਾਲਿਸਤਾਨ ਨੂੰ ਬਣਾਉਣ ਦੇ ਵਿੱਚ ਸਾਡੀ ਮਦਦ ਕਰੋ ਜੀ। ਇਹੀ ਜਿਹੜੀ ਹੈ ਸਾਡੀ ਇਹਨਾਂ ਤੋਂ ਮੁਆਫੀ ਹੋਏਗੀ, ਇਹੀ ਫੋਕਸ ਹੋਏਗਾ। ਇਹਦੇ ਲਈ ਸਟ੍ਰੈਟੇਜਾਈਜ਼ ਕਿਵੇਂ ਕੀਤਾ ਜਾਏ ਉਹਦੇ ਲਈ ਮੈਂ ਸਮਝਦਾ ਹਾਂ ਵੀ ਇੰਗਲੈਂਡ ਦੇ ਸਿੱਖ ਇਹ ਨਾ ਸਮਝਣ ਵੀ ਇਹ ਸਿਰਫ ਕੱਲਾ ਉਹਨਾਂ ਦੇ ਨਾਲ ਸੰਬੰਧਿਤ ਮਸਲਾ ਹੈ। ਇੰਗਲੈਂਡ 'ਚ 6-7 ਲੱਖ ਸਿੱਖ ਰਹਿੰਦੇ ਨੇ, ਇਹ 30 ਮਿਲੀਅਨ ਸਿੱਖਾਂ ਦਾ ਮਸਲਾ ਹੈ ਔਰ ਇਹਦੇ 'ਚ ਉਹਨਾਂ ਨੂੰ ਸਮੁੱਚੀ ਸਿੱਖ ਕੌਮ ਨਾਲ ਗਲੋਬਲੀ ਪੰਥ ਪ੍ਰਸਤ ਜਿਹੜੇ ਇਸ ਰਸਤੇ ਦੇ ਪਾਂਧੀ ਨੇ ਉਹਨਾਂ ਦੇ ਨਾਲ ਕੋਆਰਡੀਨੇਟ ਕਰਨਾ ਚਾਹੀਦਾ। ਬੇਸ਼ੱਕ ਉਹ ਆਪਣੀ ਲੋਕਲ ਸਟ੍ਰੈਟਜੀ ਕੋ ਹੋਰ ਵੀ ਬਣਾਉਣ, ਪਰ ਇਹ ਕੌਮੀ ਮਸਲਾ ਹੈ ਔਰ ਇਸ ਨੂੰ ਸਮੁੱਚੀ ਕੌਮ ਦੇ ਐਂਗਲ ਤੋਂ ਹੀ ਲੈਣਾ ਚਾਹੀਦਾ। ਔਰ ਇਹਦੇ ਲਈ ਅਸੀਂ ਸਮਝਦੇ ਹਾਂ ਵੀ ਇਹ ਪੋਲੀਟੀਕਲ ਲਾਈਨ ਹੈ। ਦੂਜੇ ਪਾਸੇ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਬੜੀ ਮਜ਼ਬੂਤੀ ਨਾਲ ਇਹ ਕਿਹਾ ਵੀ ਸਾਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ। ਸੋ ਮੈਂ ਸਮਝਦਾ ਹਾਂ ਵੀ ਜਿਹੜਾ ਕਾਨੂੰਨੀ ਪੱਖ ਹੈ ਇਹਦੇ 'ਚ ਵਕੀਲਾਂ ਦਾ ਰੋਲ ਹੈ, ਇਹ ਸਾਰੇ ਇਹਨੂੰ ਵੀ ਕਿਸੇ ਵੀ ਲੈਵਲ ਤੇ ਸਾਨੂੰ ਜਿਹੜਾ ਉਹ ਸਲੋ ਪੇਸ ਤੇ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਪ੍ਰੈਸ਼ਰ ਵੀ ਅਲਟੀਮੇਟਲੀ ਪੋਲੀਟੀਕਲ ਗੇਨ ਦੇ ਲਈ ਸਾਡੇ ਲਈ ਲਾਹੇਵੰਦਾ ਹੋਏਗਾ। ਸੋ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਹੁਣ ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।